ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਫਤਿਹ ਬੁਲਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਪੰਥ ਦੇ ਸੂਝਵਾਨ ਪੁਰਾਣੇ ਤਿਆਰ ਵੱਡੀਆਂ ਹਿੰਮਤਾਂ ਤਿਆਰ ਵੱਡੇ ਮਿਹਨਤ ਕਰਕੇ ਕੌਮ ਨੂੰ ਦਿਸ਼ਾ ਦੇਣ ਵਾਲੇ ਬੁਲਾਰੇ ਬੋਲ ਕੇ ਗਏ ਹਨ। ਸੈਕਟਰੀ ਸਾਹਿਬ ਉਹਨਾਂ ਨੇ ਮੈਨੂੰ ਵਾਰੀ ਕਿਹਾ ਵੀ ਚਲੋ 2 ਮਿੰਟ ਜ਼ਰੂਰ ਬੋਲ ਪੋਸੋ, ਮੈਂ ਵੀ ਸੰਗਤ ਨੂੰ ਆਪਦੀ ਹਾਜ਼ਰੀ ਲਵਾ ਦਿੰਦਾ। ਦੇਖੋ ਵਾਰੀ ਜਿਹੜੀ ਗੱਲ ਆ ਸਿੱਖਾਂ ਦੀ, ਜਿੰਨੀਆਂ ਵੀ ਡਿਸਕਸ਼ਨਸ ਹੁੰਦੀਆਂ ਨੇ ਅੱਜ ਦੇ ਯੁੱਗ ਦੇ ਵਿੱਚ, ਕਰ ਧਰ ਕੇ ਘੁੰਮ ਕੇ ਕੌਮ ਇੱਕ ਕਿਹੋ ਜਿਹੀ ਕਿਹੜੀ ਜ਼ਹਿਮਤ ਹੰਢਾ ਰਹੀ ਆ ਕਿ ਕੌਮ ਦੀ ਸ਼ਹੀਦੀਆਂ ਨਾਲ ਰੱਦੀ ਹੋਈ ਧਰਤੀ, ਕੌਮ ਦੇ ਦੁਨੀਆ ਦੇ ਉੱਤੇ ਬਖਸ਼ੇ ਹੋਏ ਚਲਾਏ ਹੋਏ ਵਿਲੱਖਣ ਨਿਰਮਲ ਪੰਥ ਨੂੰ ਜਨਮ ਦੇਣ ਵਾਲੀ ਧਰਤੀ ਨੂੰ ਛੱਡ ਕੇ ਕੌਮ ਦੇ ਪੁੱਤਰ ਬਾਹਰ ਆ ਰਹੇ ਨੇ। ਜਿਹੜੇ ਉੱਥੇ ਰਹਿ ਰਹੇ ਨੇ ਉਹ ਆਪਣੀ ਜਾਨ ਬਚਾ ਆਪਦੇ ਜਿਉਣ ਲਈ ਵੀ ਤਰਸ ਰਹੇ ਹਨ। ਇਹ ਜਿਹੜੀ ਜ਼ਹਿਮਤ ਆ ਇਹ ਕੀ ਆ? ਆਖਰ ਕੀ ਐਡਾ ਕਾਲ ਕੀ ਇੰਨਾ ਪੈ ਗਿਆ ਪੰਜਾਬ ਦੀ ਧਰਤੀ ਦੇ ਉੱਤੇ, ਸਿੱਖ ਕੌਮ ਦੇ ਉੱਤੇ, ਵੀ ਸਾਰੀਆਂ ਜਿਹੜੀਆਂ ਵਿਪਤਾਵਾਂ ਨੇ ਕੌਮ ਦੇ ਗਲ ਵਾਰੀ ਪਿਛਲੇ ਕਈ ਦਹਾਕਿਆਂ ਤੋਂ ਪੈਂਦੀਆਂ ਤੁਰੀਆਂ ਆ ਰਹੀਆਂ ਹਨ। ਇਹਨਾਂ ਨੂੰ ਸਾਰੀਆਂ ਨੂੰ ਜੇ ਤੁਸੀਂ ਕੰਪਾਈਲ ਕਰਕੇ ਇਕੱਠੀ ਕਰਕੇ ਇੱਕ ਤਰੀਕੇ ਨਾਲ ਸੋਚੋ ਤਾਂ ਸਹਿ ਸੁਭਾਅ ਇਹ ਗੱਲ ਸਾਹਮਣੇ ਆਉਂਦੀ ਆ ਵੀ ਕੋਈ ਇੱਕ ਰਾਜਨੀਤਿਕ ਕੋਈ ਨੀਤੀ, ਕੋਈ ਲੌਂਗ ਟਰਮ ਨੀਤੀ, ਕੋਈ ਨਾ ਕੋਈ ਦਿਮਾਗ ਆ ਜਿਹੜਾ ਇਸ ਵਿਸ਼ੇਸ਼ ਖਿੱਤੇ ਦੀ, ਇਸ ਵਿਸ਼ੇਸ਼ ਖਿੱਤੇ ਦੇ ਭਵਿੱਖ ਦੇ ਉੱਤੇ ਕੋਈ ਨਾ ਕੋਈ ਗਲਬਾ ਪਾਉਣ ਲਈ ਕਾਰਜ ਕਰ ਰਿਹਾ, ਜਿਹਨੂੰ ਸੌਖੇ ਲਫ਼ਜ਼ਾਂ ਦੇ ਵਿੱਚ ਆਪਾਂ ਗੁਲਾਮੀ ਕਹਿ ਸਕਦੇ ਹਾਂ। ਦੂਸਰੀ ਗੱਲ, ਆਪਾਂ ਗਦਰੀ ਬਾਬਿਆਂ ਦੇ ਸਥਾਨ ਦੇ ਉੱਤੇ ਖੜੇ ਹਾਂ। ਮੈਂ ਇਹ ਗੱਲ ਜ਼ਰੂਰ ਲਾਜ਼ਮੀ ਜ਼ਿਹਨ ਦੇ ਵਿੱਚ ਲਿਆਉਣੀ ਜ਼ਰੂਰੀ ਸਮਝਦਾ ਵੀ ਗਦਰੀ ਬਾਬੇ ਇਸ ਧਰਤੀ ਦੇ ਉੱਤੇ ਮਿਹਨਤ ਕਰਨ ਆਏ। ਤੁਸੀਂ ਜੇ ਡੀਟੇਲ ਦੇ ਵਿੱਚ ਗਦਰੀ ਬਾਬਿਆਂ ਬਾਰੇ ਪੜ੍ਹੋ ਤੇ ਤੁਹਾਨੂੰ ਹੈਰਾਨ ਹੋ ਜਾਵਾਂਗੇ ਆਪਾਂ ਵੀ ਕਿਹੋ ਜਿਹੀਆਂ ਸਥਿਤੀਆਂ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦਿਆਂ ਨੇ ਇੱਕੋ ਦਮ ਇਹ ਨਿਰਣਾ ਕਰ ਲਿਆ ਵੀ ਗੁਰਦੁਆਰਾ ਸਾਹਿਬ ਜਾ ਕੇ ਹੁਕਮਨਾਮਾ ਲੈਣਾ ਹੈ ਤੇ ਗੁਰੂ ਸਾਹਿਬ ਦਾ ਹੁਕਮ ਨਾ ਜੇ ਆ ਗਿਆ ਤਾਂ ਲੜਾਈ ਲਈ ਤੁਰ ਪੈਣਾ ਹੈ, ਤੇ ਇੱਦਾਂ ਹੀ ਤੁਰੇ ਵੀ ਉਹ ਬਾਬੇ। ਬਟ ਇੱਕ ਗੱਲ ਆ ਜਿਹੜੀ ਬਹੁਤ ਘੱਟ ਡਿਸਕਸ ਹੁੰਦੀ ਆ, ਹੋਣੀ ਚਾਹੀਦੀ ਆ, ਇਹ ਵੈਸੇ ਸਾਡੇ ਪ੍ਰਚਾਰਕਾਂ ਦੇ ਵੀ ਕਰਨ ਵਾਲੀ ਗੱਲ ਆ। ਇਸ ਗੁਰਦੁਆਰਾ ਸਾਹਿਬ ਦੀ ਸਟੇਜ ਦੇ ਉੱਤੋਂ ਸਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਗੱਲ ਕਰਨ ਵਾਲੀ ਕਿ ਸਿਰਫ ਤੇ ਸਿਰਫ ਕਦੇ ਗਦਰੀ ਬਾਬਿਆਂ ਦਾ ਰੋਜ਼ ਦਾ ਰੋਜ਼ਾਨਾ ਦਾ ਨੇਮ ਪੜ੍ਹਿਆ ਜਾਵੇ। ਇਹ ਗੱਲ ਸੁਣ ਕੇ ਮਨ ਨੂੰ ਮਾਣ ਜ਼ਰੂਰ ਹੁੰਦਾ ਵੀ ਇੱਥੋਂ ਜਾ ਕੇ ਗਦਰੀ ਬਾਬਿਆਂ ਨੇ ਸ਼ਹਾਦਤਾਂ ਦਿੱਤੀਆਂ ਨਿਡਰ ਹੋ ਕੇ ਇਸ ਕੰਟਰੀ ਦੇ ਵਿੱਚ ਅੱਜ ਤੋਂ 100 ਸਾਲ ਪਹਿਲਾਂ ਜਾ ਕੇ। ਪਰ ਉਹ ਕਿਹੜੀ ਚੀਜ਼ ਸੀ, ਪ੍ਰੇਰਣਾ ਸਰੋਤ ਕੀ ਸੀ, ਕਿਹੜੀ ਚੀਜ਼ ਉਹਨਾਂ ਨੂੰ ਡਰਾਈਵਿੰਗ ਫੋਰਸ ਕਿਹੜੀ ਸੀ ਉਹਨਾਂ ਦੇ ਪਿੱਛੇ, ਜਿਹੜੀ ਇੱਥੋਂ ਵਾਪਸ ਜਾ ਕੇ ਲੜਨ ਲਈ ਉਹਨਾਂ ਨੂੰ ਮਜਬੂਰ ਕਰਦੀ ਤੇ ਸ਼ਹਾਦਤਾਂ ਦੇਣ ਲਈ ਕਰਦੀ ਸੀ? ਉਹ ਸੀ ਬਾਣੀ ਦੀ ਲਿਵ, ਬਾਣੀ ਦੇ ਨਾਲ ਪਿਆਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਨੇੜਤਾ। ਉਹ ਜੋ ਅੰਦਰੋਂ ਗੁਰਬਾਣੀ ਦਾ ਜੋ ਜਲਾਅ ਸੀ ਉਹ ਉਹਨਾਂ ਨੂੰ ਜ਼ੁਲਮ ਦੇ ਵਿਰੁੱਧ ਲੜਨ ਲਈ ਪ੍ਰੇਰ ਰਿਹਾ ਸੀ, ਤਾਂ ਕਰਕੇ ਇੱਥੋਂ ਜਾ ਕੇ ਲੜੇ ਨੇ। ਗਦਰੀ ਬਾਬਿਆਂ ਦੇ ਰੋਜ਼ਾਨਾ ਨਿਤਨੇਮ ਬਾਰੇ ਪੜ੍ਹਿਆ ਜਾਵੇ, ਬਾਬਾ ਜਵਾਲਾ ਸਿੰਘ ਜੀ ਉਹਨਾਂ ਦਾ, ਹੋਰ ਸਾਰੇ ਗਦਰੀ ਬਾਬਿਆਂ ਦਾ ਰੋਜ਼ਾਨਾ ਦਾ ਨਿਤਨੇਮ ਕਿੰਨਾ ਸੀਗਾ। ਹੁਣ ਉਸ ਤੋਂ ਬਾਅਦ ਕੌਮ ਲਈ ਲੜੇ ਹੋਏ ਜੁਝਾਰੂ ਸਿੰਘਾਂ ਦੇ ਜੀਵਨ ਬਾਰੇ ਗੱਲ ਕਰ ਲਓ, ਜਿਹਦੇ ਬਾਰੇ ਬਹੁਤ ਨੇ ਤੁਸੀਂ ਸੁਣਿਆ ਵੀ ਹੋਣਾ, ਬਹੁਤ ਨੇ ਪੜ੍ਹਿਆ ਦੇਖਿਆ ਵੀ ਹੋਣਾ। ਉਹਨਾਂ ਸਿੰਘਾਂ ਦੇ ਨਿਤਨੇਮ ਦੇਖੋ, ਰੋਜ਼ ਦੇ 2.5 ਘੰਟੇ ਦੇ 3 ਘੰਟੇ ਦੇ ਰੋਜ਼ਾਨਾ ਦੇ ਨਿਤਨੇਮ ਸੀਗੇ ਭਾਈ ਸੁਖਜਿੰਦਰ ਸਿੰਘ ਬੱਬਰ ਉਹਨਾਂ ਦੇ। ਹੋਰ ਸਿੰਘ ਮਨਜੀਤ ਸਿੰਘ ਦਰਗਾਬਾਦ, ਤੁਹਾਨੂੰ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਵੀ ਕਮਾਦ ਦੇ ਵਿੱਚ ਘੇਰਾ ਪੈ ਗਿਆ, 3 ਦਿਨ CRP ਵਾਲਿਆਂ ਨੇ ਘੇਰਾ ਪਾਈ ਰੱਖਿਆ ਤੇ ਪਤਾ ਨਹੀਂ ਸੀ ਵੀ ਅੰਦਰ ਕੀ ਆ, ਹਮਲਾ ਨਹੀਂ ਸੀ ਕਰਦੇ। 3 ਦਿਨ ਕਹਿੰਦੇ ਕਮਾਦ ਦੇ ਵਿੱਚੋਂ ਗੁਰਬਾਣੀ ਦੀਆਂ ਆਵਾਜ਼ਾਂ ਆਈ ਗਈਆਂ ਸੀਗੀਆਂ ਹੱਥਾਂ ਸਵੇਰੇ। ਇੰਨਾ ਜ਼ਿਆਦਾ ਰੋਜ਼ਾਨਾ ਦਾ ਨਿਤਨੇਮ ਸੀਗਾ ਸਿੰਘਾਂ ਦਾ। ਫੇਰ ਕੁਰਬਾਨੀਆਂ ਵੇਖੋ ਉਹਨਾਂ ਨੇ ਕਿਸ ਲੈਵਲ ਦੀਆਂ ਝੱਲੀਆਂ। ਇਸ ਸੰਘਰਸ਼ ਨੇ ਆਪਾਂ ਭਾਈ ਅਨੋਖ ਸਿੰਘ ਬੱਬਰ ਉਹਨਾਂ ਨੂੰ ਜਾਣਦੇ ਆ ਸਾਰੇ, ਵੱਡੇ ਜਰਨੈਲ ਹੋਏ ਨੇ ਵੀ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਸੀ।
ਤੇ ਪਰ ਤੁਸੀਂ ਯਕੀਨ ਕਰਿਓ ਇਸ ਸੰਘਰਸ਼ ਨੇ ਇੱਕ ਨਹੀਂ ਘੱਟੋ ਘੱਟ 10 ਤੋਂ 15 ਨੋਕ ਸਿੰਘ ਬੱਬਰ ਦਿੱਤੇ ਹੋਣੇ ਆ ਜਿਨ੍ਹਾਂ ਦੀਆਂ ਅੱਖਾਂ ਕੱਢੀਆਂ। ਇਹੋ ਜਿਹੇ ਸਿੰਘ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ। ਕਾਰਨ ਕੀ ਸੀ? ਇਸ ਗੁਰੂ ਪਾਤਸ਼ਾਹ ਦੀ ਲੋ, ਇਸ ਬਾਣੀ ਦੀ ਲੋ, ਜਿੰਨਾ ਚਿਰ ਸਿੱਖ ਗੁਰਬਾਣੀ ਨਾਲ ਨਹੀਂ ਜੁੜਦਾ, ਜਿੰਨਾ ਚਿਰ ਸਿੱਖ ਦੇ ਉੱਤੇ ਹਿਰਦੇ ਦੇ ਉੱਤੇ ਗੁਰਬਾਣੀ ਦਾ ਪ੍ਰਭਾਵ ਨਹੀਂ ਹੈਗਾ, ਉਹ ਗੁਰੂ ਦੀ ਸੱਚੀ ਲੜਾਈ ਦਾ ਝੰਡਾ ਲੈ ਕੇ ਤੁਰ ਪਵੇ। ਮੈਂ ਕਹਿਣਾ ਇਹ ਗੱਲ ਕੋਈ ਅਤਕਥਨੀ ਨਹੀਂ, ਇਹ ਇੰਨੀ ਜ਼ਰੂਰਤ ਹੀ ਨਹੀਂ ਕਰ ਸਕਦਾ ਕੋਈ ਇਨਸਾਨ ਜਿਹੜਾ ਗੁਰੂ ਦੀ ਓਟ ਤੋਂ ਬਿਨਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਲਾਏ ਹੋਏ ਨਿਰਮਲ ਪੰਥ ਦੀ ਗੱਲ ਵੀ ਕਰ ਸਕੇ। ਬੇਸ਼ੱਕ ਬਹੁਤ ਵਾਰੀ ਹੁੰਦਾ ਜ਼ਿੰਦਗੀ ਦੇ ਵਿੱਚ, ਬਹੁਤ ਇਹੋ ਜਿਹੇ ਸਮੇਂ ਇਨਸਾਨ ਆਉਂਦੇ ਨੇ ਜਿਨ੍ਹਾਂ ਦੇ ਮੂਹਰੇ ਘੜੀ ਆਉਂਦੀ ਆ, ਬੇਸ਼ੱਕ ਉਹ ਗੁਰੂ ਦੇ ਲੜ ਨਹੀਂ ਲੱਗੇ ਹੋਏ, ਪਰ ਗੁਰੂ ਦੀ ਬਖਸ਼ਿਸ਼ ਹੁੰਦੀ ਆ, ਖੜੇ ਪੈਰ ਉਹ ਪੰਥ ਦੀ ਸੇਵਾ ਕਰਨ ਲਈ ਕੋਈ ਨਾ ਕੋਈ ਕਾਰਜ ਕਰਦੇ ਨੇ। ਅਸੀਂ ਉਹਦੀ ਉਦਾਹਰਨ ਦਿੰਦੇ ਹਾਂ। ਪਰ ਫਿਰ ਵੇਖੋ ਉਹਨਾਂ ਸਿੰਘਾਂ ਨੇ, ਉਹਨਾਂ ਕੋਲ ਉਸ ਘੜੀ ਤੋਂ ਬਾਅਦ ਕੋਈ ਟਾਈਮ ਹੀ ਨਹੀਂ ਸੀ ਕਿ ਉਹ ਆਪਦੀ ਪ੍ਰੈਕਟਿਸ ਕਰਦੇ, ਗੁਰੂ ਦੇ ਲੜ ਲੱਗ ਕੇ ਬਾਣੀ ਬੋਧ ਆਪਦਾ ਵਧਾਉਂਦੇ। ਹਾਂ, ਪਰ ਜੇ ਉਹਨਾਂ ਨੂੰ ਉਸ ਕਾਰਜ, ਉਸ ਸੇਵਾ ਕਰਨ ਤੋਂ ਬਾਅਦ ਟਾਈਮ ਮਿਲਿਆ, ਫਿਰ ਉਹਨਾਂ ਨੂੰ ਦੇਖੋ ਵੀ ਉਹ ਗੁਰੂ ਦੇ ਲੜ ਲੱਗੇ ਕਿ ਨਾ ਲੱਗੇ। ਭਾਈ ਜਿੰਦੇ ਦੀ ਉਦਾਹਰਨ ਆਮ ਦੇ ਦਿੰਦੇ ਆਪਾਂ ਪਹਿਲਾਂ, ਪਰ ਦੱਸੋ ਭਾਈ ਜਿੰਦਾ ਜਿੱਦਣ ਤੋਂ ਅਰੈਸਟ ਹੋ ਗਏ ਫਾਂਸੀ ਤੱਕ, ਭਾਈ ਜਿੰਦੇ ਤੇ ਭਾਈ ਸੁੱਖੇ ਉਹਨਾਂ ਦਾ ਬਾਣੀ ਦਾ ਨੇਮ ਚੇਤੇ ਕਰੋ। ਭਾਈ ਜਗਤਾਰ ਸਿੰਘ ਤਾਰਾ, ਤੁਹਾਨੂੰ ਪਤਾ ਵਾ ਇੱਕ ਵਾਰੀ ਉਹਨਾਂ ਦੇ ਕੇਸ ਕਤਲ ਹੋਏ ਸਨ ਜਦੋਂ ਫੜ ਹੋਇਆ ਉਹਨਾਂ ਨੂੰ, ਤੇ ਭਾਈ ਜਗਤਾਰ ਸਿੰਘ ਤਾਰਾ ਦਾ ਅੱਜ ਜੀਵਨ ਦੇਖੋ ਤੇ ਉਹਨਾਂ ਦਾ ਦੱਸੋ ਵੀ ਉਹਨਾਂ ਨੇ ਅੰਮ੍ਰਿਤ ਛਕਿਆ, ਗੁਰੂ ਦੇ ਲੜ ਲੱਗੇ ਹੋਏ ਹਨ ਕਿ ਨਹੀਂ। ਤੁਸੀਂ ਆਪਾਂ ਹਮੇਸ਼ਾ ਇੱਕ ਨਾ ਇੰਨੀ ਗੱਲ ਸੋਚ ਲੈਂਦੇ ਆ ਵੀ ਫਲਾਣੇ ਸਿੰਘ ਨੇ ਕੁਰਬਾਨੀ ਕੀਤੀ, ਉਸ ਟਾਈਮ ਉਹਨੇ ਦਾੜੀ ਕੇਸ ਨਹੀਂ ਸੀ ਰੱਖੇ ਸਨ, ਪਰ ਇਹ ਦੱਸੋ ਵੀ ਉਹਨਾਂ ਨੂੰ ਜਿੱਦਣ ਤੋਂ ਸਮਾਂ ਮਿਲ ਗਿਆ ਉਦੋਂ ਤੋਂ ਬਾਅਦ ਉਹਨਾਂ ਦੇ ਕੋਲ ਇਸ ਗੱਲ ਨਾਲ ਕੋਈ ਸਮਝੌਤਾ ਨਹੀਂ ਸੀ। ਅਸੀਂ ਜਿਹੜੇ ਪਹਿਲਾਂ ਇਹਨੂੰ, ਜਿੱਦਣ ਸਾਨੂੰ ਇਸ ਗੱਲ ਦੀ ਸਮਝ ਲੱਗ ਗਈ ਵੀ ਕੌਮ ਲਈ ਕੰਮ ਕਰਨਾ, ਉਦੋਂ ਬਾਅਦ ਅਸੀਂ ਇਹ ਗੱਲ ਕਿਵੇਂ ਰੋਕ ਲਈ, ਕਿਵੇਂ ਆਪਦੇ ਆਪ ਨੂੰ ਜਸਟੀਫਾਈ ਕਰ ਸਕਦੇ ਹਾਂ 2 ਸਾਲ 4 ਸਾਲ 5 ਸਾਲ ਵੀ ਮੈਂ ਹਜੇ ਗੁਰੂ ਦੇ ਲੜ, ਗੁਰੂ ਦੀ ਸੇਧ ਤੋਂ ਬਿਨਾਂ ਮੈਂ ਕੌਮ ਦੀ ਸੇਵਾ ਸਹੀ ਕਰ ਸਕਾਂਗਾ। ਇਹ ਦਿਮਾਗ ਦੇ ਵਿੱਚੋਂ ਭਰਮ ਕੱਢਣ ਦੀ ਲੋੜ ਆ। ਗੁਰਬਾਣੀ ਦੇ ਵਿੱਚ ਸੈਂਕੜੇ ਲਫ਼ਜ਼ ਆਉਂਦੇ ਨੇ, ਸੁਆਉ ਸੁਰਥ ਨ ਕੋ ਕਰੇ ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤੇ ਨਿਸ਼ਚਲ ਹੋਵੇ ਰਾਜ। ਨਾਮ ਧਿਆਨ ਸਦਫਲ ਪਾਇਨ, ਨਿਸ਼ਚਲ ਰਾਜ ਤਿਨਾ ਹਾਰੇ। ਜੋਗ ਬਣਿਆ ਤੇਰਾ ਕੀਰਤਨ ਗਾਈ, ਰਾਜ ਲੀਲਾ ਤੇਰੇ ਨਾਮ ਬਣਾਈ। ਗੁਰਬਾਣੀ ਦੇ ਵਿੱਚ ਸੈਂਕੜੇ ਲਫ਼ਜ਼, ਅਸੀਂ ਸੈਂਕੜੇ ਸ਼ਬਦ ਗੁਰਬਾਣੀ ਦੇ ਅਸੀਂ ਪੜ੍ਹ ਸਕਦੇ ਹਾਂ ਜਿਹੜੇ ਸਾਨੂੰ ਇਸ ਗੱਲ ਦੀ ਪ੍ਰੇਰਣਾ ਦਿੰਦੇ ਨੇ ਵੀ ਜੇ ਰਾਜ ਆਉਣਾ, ਪਾਤਸ਼ਾਹੀ ਆਉਣੀ ਆ, ਗੁਰੂ ਦੀ ਓਟ ਨਾਲ, ਗੁਰੂ ਦੇ ਲੜ ਲੱਗੇ ਹੋਣੀ ਆ। ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਸਿਰਫ ਗੁਰਬਾਣੀ ਪੜ੍ਹਨ ਜਾਂ ਮੈਂ ਅੰਮ੍ਰਿਤ ਛਕਣ ਤੱਕ ਗੱਲ ਕਰਦਾ, ਪਰ ਜਦੋਂ ਇਸ ਗੁਰਬਾਣੀ ਨੇ ਆਪਦਾ ਕੌਤਕ ਕਰਨਾ, ਇਹ ਦੈਵੀ ਪਹਿਰਾ ਗੁਰਬਾਣੀ ਦਾ ਕਿਸੇ ਵੀ ਇਨਸਾਨ ਦੇ ਹਿਰਦੇ ਉੱਤੇ ਪੈਣਾ, ਤਾਂ ਉਹਨੇ ਗਦਰੀ ਬਾਬਾ ਹੋਰ ਨੇ ਪੜ੍ਹਨਾ, ਉਹਨੇ ਭਾਈ ਨੋਕ ਸਿੰਘ ਬੱਬਰ ਹੋਰ ਨੇ ਪੜ੍ਹਨਾ, ਉਹਨੇ ਜਗਤਾਰ ਸਿੰਘ ਤਾਰਾ ਹੋਰ ਨੇ ਪੜ੍ਹਨਾ, ਉਹਨੇ ਭਾਈ ਪਰਮਜੀਤ ਸਿੰਘ ਪੰਜਵੜ ਹੋਰ ਨੇ ਪੜ੍ਹਨਾ। ਸਿੰਘਾਂ ਦੇ ਜੀਵਨ ਪੜ੍ਹੋ, ਸ਼ਹੀਦਾਂ ਦੇ, ਪੁਰਾਣਿਆਂ ਦੇ, ਗਦਰੀ ਬਾਬਿਆਂ ਦੇ ਜੀਵਨ ਪੜ੍ਹੋ, ਕਿਸੇ ਦੇ ਪੜ੍ਹੋ। ਇੱਕ ਗੱਲ ਮੰਨ ਕੇ ਚੱਲੋ ਬਈ ਖੁਆਰੀਆਂ ਨੇ ਜਿਹੜੀਆਂ, ਤੁਸੀਂ ਇੱਕ ਸਿੰਪਲ ਗੱਲ ਸੋਚੋ ਵੀ ਜਿਹੜੀ ਸਿੱਖ ਦੀ ਦੁਨੀਆ ਦੇ ਉੱਤੇ ਜਿਹੜੀ ਪਹਿਲੀ ਲੜਾਈ ਆ, ਉਹਦੀ ਵਿਕਾਰਾਂ ਤੇ ਕਾਬੂ ਪਾ ਕੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗਣ ਦੀ ਆ। ਇਹ ਸਾਨੂੰ ਪਛਾਣ ਹੋ ਚੁੱਕੀ ਹੈ ਇਸ ਗੱਲ ਦੀ ਵੀ ਸਾਡੀ ਧਰਤੀ ਦੇ ਉੱਤੇ ਗੁਰਮਤ ਦਾ ਪ੍ਰਚਾਰ, ਸਿੱਖੀ ਦੀ ਗੱਲ ਕਰਨ ਲਈ ਉੱਥੋਂ ਦਾ ਸਿਸਟਮ ਜਿਹੜੀ ਪਾਵਰ ਕੰਟਰੋਲ ਕਰਦੀ ਆ, ਉਹ ਸਾਡੀ ਐਜੂਕੇਸ਼ਨ ਕੰਟਰੋਲ ਕਰਦੀ ਆ। ਲਗਭਗ ਜਾਂ ਤਕਰੀਬਨ ਸਾਡੇ ਗੁਰਦੁਆਰਾ ਸਾਹਿਬ ਦਾ ਕੰਟਰੋਲ ਸਾਰਾ, ਗੁਰਦੁਆਰਾ ਸਾਹਿਬਾਨਾਂ ਦਾ ਕੰਟਰੋਲ ਸਾਰਾ ਉਹ ਭਗਤ ਕਰਦੀ ਆ। ਸਾਡੀ ਉੱਥੇ ਭਾਸ਼ਾ, ਬੋਲੀ, ਸਾਡੀ ਪੌਣ ਪਾਣੀ, ਸਾਡੇ ਸਾਰੇ ਕਾਸੇ ਦਾ ਕਲਚਰ ਤੱਕ ਦਾ ਕੰਟਰੋਲ ਉਹ ਤਾਕਤ ਕਰਦੀ ਆ। ਸੋ ਇਸ ਗੱਲ ਦੀ ਸਾਨੂੰ ਪਛਾਣ ਹੋ ਗਈ ਆ ਵੀ ਸਾਡੀ ਕੌਮ ਦਾ ਜਿਹੜਾ ਪ੍ਰਚਾਰ ਆ, ਖੁੱਲੇ ਤਰੀਕੇ ਨਾਲ ਸਾਡੀ ਕੌਮ ਉੱਥੇ ਕਰ ਨਹੀਂ ਪਾ ਸਕਦੀ, ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਗੁਲਾਮ ਆ। ਇਸ ਗੱਲ ਕਰਕੇ ਸਾਡੀ ਆਪਣੇ ਰਾਜ ਦੀ ਗੱਲ ਆ ਜਿਹੜੀ ਤੁਰਦੀ ਆ। ਪਰ ਸ਼ੁਰੂ ਗੱਲ ਇੱਥੋਂ ਆਉਂਦੀ ਆ ਵੀ ਸਿੱਖ ਦੀ ਲੋੜ ਸਿੱਖ ਬਣਨਾ ਸੀ, ਸਿੱਖ ਦੀ ਲੋੜ ਗੁਰੂ ਦੀ ਦੈਵੀ ਓਟ ਲੈ ਕੇ ਇਹ ਦੈਵੀ ਪਹਿਰਾ ਆਪਦੀ ਜ਼ਿੰਦਗੀ ਵਿੱਚ ਢਾਲਣ ਦਾ ਸੀ। ਇਹਦੇ ਵਿੱਚ ਬਹੁਤੀਆਂ ਔਕੜਾਂ, ਬਹੁਤੀਆਂ ਪ੍ਰੋਬਲਮਾਂ, ਬਹੁਤੀਆਂ ਗੁਲਾਮੀਆਂ ਦੇ ਵਿੱਚੋਂ ਇੱਕ ਗੁਲਾਮੀ ਫਿਰ ਇਹ ਰਾਜਨੀਤਿਕ ਗੁਲਾਮੀ ਆ ਜਿਹੜੀ ਸਾਨੂੰ ਮੁੜ ਕੇ ਰਾਜ ਤੱਕ ਲੈ ਕੇ ਜਾਂਦੀ ਆ।
ਅਸੀਂ ਸਿੱਧੇ ਕੱਲੀ ਰਾਜ ਦੀ ਗੱਲ ਕਰਕੇ ਇਸ ਗੱਲ ਨੂੰ ਬਾਈਪਾਸ ਕਰਕੇ ਤੁਰਨਾ ਸਿੱਖ ਵਾਸਤੇ ਇੱਕ ਕਿਸਮ ਦੀ ਕੁਤਾਹੀ ਹੈ। ਸੋ ਮੈਂ ਆਪਦੀ ਗੱਲ ਇਹ ਕਹਿੰਦਾ ਹੋਇਆ ਜ਼ਰੂਰ ਸਮੇਟਣੀ ਚਾਹੁੰਦਾ ਵੀ ਬੜਾ ਨੌਜਵਾਨ ਇੱਥੇ ਬੈਠੇ ਨੇ, ਮੈਨੂੰ ਬੜੀ ਖੁਸ਼ੀ ਹੋਈ ਵੀ ਬੈਠ ਕੇ ਸਾਰੀਆਂ ਤਕਰੀਰਾਂ ਸੁਣ ਰਹੇ ਨੇ। ਵੀਰੋ, ਆਪਦੀ ਕੌਮ ਦੇ ਲਈ ਪੰਜਾਬ 'ਚ ਜਿਹੜੇ ਰਹਿੰਦੇ ਵੀ ਨੇ, ਇੱਕ ਗੱਲ ਮੰਨ ਕੇ ਚੱਲੋ, ਜੇ ਉਸ ਧਰਤੀ ਨੂੰ ਮੰਨ ਲਿਆ, ਇਹ ਗੱਲ ਤੈਅ ਕਰ ਲਈ ਅਸੀਂ ਵੀ ਉਹ ਸਾਡੀ ਗੁਰੂਆਂ ਦੀ, ਸਾਡੇ ਰਾਜ ਦੀ ਧਰਤੀ ਆ, ਸਾਡੀ ਪਾਤਸ਼ਾਹੀ ਦੀ ਧਰਤੀ ਆ, ਤਾਂ ਉਸ ਧਰਤੀ ਦੇ ਉੱਤੇ ਰਹਿ ਕੇ ਜਿਹੜਾ ਬੰਦਾ ਉੱਥੋਂ ਦੀਆਂ ਔਕੜਾਂ, ਉੱਥੋਂ ਦੀਆਂ ਤਖੱਲਸਾਂ ਝੱਲਦਾ, ਉਹ ਵੀ ਸਮਹਾਉ ਕਿਸੇ ਨਾ ਕਿਸੇ ਤਰੀਕੇ ਖਾਲਸਾ ਰਾਜ ਲਈ ਕੰਮ ਕਰ ਰਿਹਾ। ਜੇ ਉੱਥੋਂ ਇੱਕੋ ਦਮ ਸਾਰੀ ਦੁਨੀਆ ਓਵਰਨਾਈਟ ਛੱਡ ਕੇ ਤਾਂ ਧਰਤੀ ਕਾਹਦੀ ਰਹਿ ਗਈ, ਕਾਹਦਾ ਰਾਜ ਕਰਨਾ। ਮੈਂ ਕਹਿੰਦਾ ਉੱਥੇ ਜੇ ਕੋਈ ਬੰਦਾ 8-8 ਘੰਟੇ ਆਪਦੇ ਬੱਚਿਆਂ ਨੂੰ ਲੈਟ ਮਰੀ ਹੋਈ 'ਚ ਮੱਛਰਾਂ ਦੇ ਵਿੱਚ ਪੱਖੀ ਝੱਲ ਕੇ ਸਵਾਉਂਦਾ, ਉਹ ਉਸ ਧਰਤੀ ਦੀ ਰਾਖੀ ਕਰ ਰਿਹਾ। ਸਾਡੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਧਰਤੀ, ਫਤਿਹਗੜ੍ਹ ਸਾਹਿਬ ਦੀ, ਚਮਕੌਰ ਸਾਹਿਬ ਦੀ ਧਰਤੀ, ਸਾਡੀ ਅਨੰਦਪੁਰ ਸਾਹਿਬ ਦੀ ਧਰਤੀ, ਸਾਡੀ ਗੋਇੰਦਵਾਲ ਸਾਹਿਬ ਦੀ, ਸਾਡੀ ਖਡੂਰ ਸਾਹਿਬ ਦੀ, ਸਾਡੀ ਹਰਮੰਦਰ ਸਾਹਿਬ ਦੀ, ਸਾਡੀ ਦਮਦਮਾ ਸਾਹਿਬ ਦੀ ਧਰਤੀ, ਉਹ ਸਾਡੀ ਵਿਰਾਸਤ ਆ, ਸਾਡਾ ਤਖਤ ਆ, ਉੱਥੋਂ ਦੀ ਧਰਤੀ ਸਾਡਾ ਸਿੰਘਾਸਣ ਆ। ਉੱਥੇ ਸਿੰਘਾਸਣ ਦੇ ਵਿੱਚ ਉਸ ਧਰਤੀ ਦੇ ਉੱਤੇ ਜਿਹੜੇ ਬੰਦੇ ਰਹਿ ਰਹੇ ਨੇ, ਉਹ ਉਸ ਸਿੰਘਾਸਣ ਦੀ ਪਹਿਰੇਦਾਰੀ ਕਰ ਰਹੇ ਨੇ ਕਿਸੇ ਰੂਪ 'ਚ। ਜਸਟ ਬੀਇੰਗ ਦੇਅਰ ਆਪਦੇ ਆਪ 'ਚ ਕੌਮ ਦੀ ਇੱਕ ਸੇਵਾ ਬਹੁਤ ਵੱਡੀ। ਉੱਥੇ ਰਹਿਣਾ ਸੌਖਾ ਨਹੀਂ ਹੈਗਾ। ਕੋਈ ਕਿਸੇ ਨੂੰ ਮਤਲਬ ਰੋਜ਼ ਨਾਮਚਾ ਲਾਈਫ ਦੇ ਕੰਮ ਵੀ ਕਰਨੇ ਮੁਸ਼ਕਲ ਨੇ, ਸਿਲੰਡਰ ਬਣਾਉਣਾ ਵੀ ਔਖਾ ਵਾ, ਉਹ ਵੀ ਤੁਹਾਨੂੰ ਕਿਸੇ ਦੀ ਪੀਲਾ ਕਾਰਡ ਬਣਾਉਣ ਲਈ ਸਿਫਾਰਿਸ਼ ਲਾਉਣੀ ਪੈਂਦੀ ਆ। ਸੋ ਆਪਦੇ ਆਪ ਨੂੰ ਮੰਨ ਕੇ ਚੱਲੋ, ਕਿਸੇ ਵੀ ਰੂਪ ਦੇ ਵਿੱਚ ਜੇ ਤੁਸੀਂ ਇੱਥੇ ਹੋ, ਕੋਈ ਨਾ ਕੋਈ ਕੰਮ ਪਿਕ ਕਰੋ, ਜਿਹੜਾ ਮਰਜ਼ੀ ਕੰਮ ਪਿਕ ਕਰ ਲਓ। ਕਦੇ ਇਹ ਗੱਲ ਨਾ ਮੰਨ ਚੱਲੋ ਵੀ ਸਿੱਧਾ ਜਿਹੜਾ ਮੈਂ ਸੂਰਮਗਤੀ ਵਾਲਾ ਕੰਮ ਕਰਨਾ ਹੀ ਕੌਮ ਦੀ ਸੇਵਾ। ਬਿਲਕੁਲ ਸੂਰਮਗਤੀ ਵਾਲਾ ਕੰਮ ਕਰਨਾ ਕੌਮ ਦੀ ਵੱਡੀ ਸੇਵਾ, ਪਰ ਇਹ ਤੋਂ ਬਿਨਾਂ ਵੀ ਕੋਈ ਕਾਰਜ ਕਰੋ। ਲਿਟਰੇਚਰ ਲਿਖੋ, ਲਿਟਰੇਚਰ ਪੜ੍ਹੋ, ਤੁਸੀਂ ਛਪਵਾਓ ਜੇ ਕੁਛ ਨਹੀਂ ਕਰ ਸਕਦੇ। ਕਿਸੇ ਵੀ ਕਿਸਮ ਜੋ ਵੀ ਤੁਹਾਡਾ ਮਨ, ਹਰ ਇੱਕ ਮਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਇੱਕ ਵਿਸ਼ੇਸ਼ ਗੁਣ, ਵਿਸ਼ੇਸ਼ ਟੈਲੈਂਟ ਦੇ ਕੇ ਤੁਰਿਆ। ਕੋਈ ਬੰਦਾ ਗੱਲ ਵਧੀਆ ਕਰ ਸਕਦਾ, ਕੋਈ ਬੰਦਾ ਗਰੁੱਪਿੰਗ ਵਧੀਆ ਕਰ ਸਕਦਾ, ਕੋਈ ਬੰਦਾ ਆਰਗੇਨਾਈਜੇਸ਼ਨ ਚੀਜ਼ਾਂ, ਮੀਟਿੰਗ ਆਰਗੇਨਾਈਜ਼ ਵਧੀਆ ਕਰਦਾ, ਕੋਈ ਲੌਜਿਸਟਿਕਲੀ ਕੰਮ ਵਧੀਆ ਕਰ ਸਕਦਾ ਵਾ। ਹਰ ਇੱਕ ਬੰਦਾ ਆਪਦੇ ਆਪ ਨੂੰ ਕੌਮ ਦਾ ਹਿੱਸਾ ਮੰਨੋ। ਤੁਸੀਂ ਇੱਕ ਜੇ ਵਾਲ ਜਿੰਨਾ ਵੀ ਕੌਮ ਲਈ ਕੰਮ ਕਰ ਰਹੇ ਹੋ, ਸਮਝ ਲਓ ਤੁਸੀਂ ਖਾਲਿਸਤਾਨ 'ਚ ਰਹਿ ਰਹੇ ਹੋ। ਇਹ ਜੇ ਰਾਜ ਅੱਜ ਤੋਂ 2 ਸਾਲ ਨੂੰ ਬਣਨਾ, 20 ਸਾਲ ਨੂੰ ਬਣਨਾ, 100 ਸਾਲ ਨੂੰ ਬਣਨਾ, ਉਹਦੇ ਲਈ ਜਿਹੜਾ ਵੀ ਬੰਦਾ ਬਾਲ ਜਿੰਨਾ ਵੀ ਇੱਕ ਪਲ ਦਾ ਵੀ ਦਿਹਾੜੀ 'ਚ ਕੰਮ ਕਰਦਾ, ਤਾਂ ਸਮਝੋ ਉਹ ਬੰਦਾ ਖਾਲਿਸਤਾਨ ਦਾ ਰੈਜ਼ੀਡੈਂਸ ਦਾ। ਉਦੋਂ ਹੀ ਉਹ ਉਸੇ ਸੇਮ ਡੇ ਤੁਸੀਂ ਖਾਲਿਸਤਾਨ ਦੇ ਸਿਟੀਜ਼ਨ ਹੋ, ਬਿਕੋਜ਼ ਤੁਸੀਂ ਆਲਰੇਡੀ ਉਹਦੇ ਲਈ ਕੰਮ ਕਰ ਰਹੇ ਹੋ। ਅਖੀਰ ਦੇ ਵਿੱਚ ਕਿਸੇ ਵੀ ਭੁੱਲ ਚੁੱਕ ਦੀ ਖਿਮਾ, ਇੱਕ ਬੇਨਤੀ ਤੁਹਾਨੂੰ ਕਰਨੀ ਚਾਹਾਂਗਾ, ਜ਼ਰੂਰ ਸਾਰੇ ਯੂਥ ਨੂੰ ਬੈਠੇ ਹੋ, ਹੋਰ ਵੀ ਬਾਹਰ ਜਿੰਨਿਆਂ ਤੱਕ ਮੇਰੀ ਆਵਾਜ਼ ਜਾਂਦੀ ਆ, ਵੀ 7 ਜੂਨ 2025 ਨੂੰ ਦਿਨ ਸ਼ਨੀਵਾਰ ਨੂੰ ਸਾਡੀ 41ਵੀਂ ਵਰ੍ਹੇਗੰਢ ਆ ਜੂਨ 84 ਦਾ ਜੋ ਕਤਲੇਆਮ ਹੋਇਆ ਵਾ, ਉਸ ਦੇ ਸਬੰਧ ਦੇ ਵਿੱਚ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਡਾਊਨਟਾਊਨ ਦੇ ਵਿੱਚ ਸਿਵਿਕ ਸੈਂਟਰ ਵਿਖੇ ਇੱਕ ਨਗਰ ਕੀਰਤਨ ਤੇ ਪਾਤਸ਼ਾਹੀ ਰਿਮੈਂਬਰੈਂਸ ਫਰੀडम ਰੈਲੀ ਨਿਕਲਦੀ ਆ ਹਰੇਕ ਸਾਲ। 2014 ਤੋਂ 30ਵੀਂ ਵਰ੍ਹੇਗੰਢ ਤੋਂ ਸ਼ੁਰੂ ਹੋਈ ਸੀ। ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਸਾਰੇ ਗੁਰਦੁਆਰਾ ਸਾਹਿਬਾਂ 'ਚੋਂ ਬੱਸਾਂ ਚੱਲਦੀਆਂ ਹੁੰਦੀਆਂ ਹਨ, ਆਪੋ ਆਪਦੇ ਵੀ ਸਾਧਨ ਸਾਰਿਆਂ ਕੋਲ ਹੈਗੇ ਨੇ। 7 ਜੂਨ ਦਿਨ ਸ਼ਨੀਵਾਰ ਨੂੰ ਸੈਨ ਫਰਾਂਸਿਸਕੋ ਸ਼ਹਿਰ ਵਿਖੇ ਸਾਰੇ ਆਪਦੇ ਵੱਲੋਂ ਆਪਦੇ ਸਾਕ ਸੰਬੰਧੀਆਂ ਵੀਰਾਂ ਭਰਾਵਾਂ ਨੂੰ ਪ੍ਰੇਰ ਕੇ ਉਸ 1984 ਦੇ ਸ਼ਹੀਦਾਂ ਦੀ ਯਾਦ ਵਾਲੇ ਪਾਤਸ਼ਾਹੀ ਰੈਲੀ ਸਮਾਗਮ ਦੇ ਵਿੱਚ, ਰਿਮੈਂਬਰੈਂਸ ਮਾਰਚ ਦੇ ਵਿੱਚ ਸਾਰੇ ਹਾਜ਼ਰੀ ਭਰੋ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।